पेचस मैनू लगे सन ते मैं डॉक्टर कोलों दवाई लैन वास्ते ना क्लीनिक ते गया। बड़ा औखा बड़ा तंग ना मैं जाके डॉक्टर नूं आप ही दसना भी मैनू ना 2-3 दिन हो गए ने बड़े शदीद पेचस लगे ने तेरी मेहरबानी। वो अंदरों पानी हुंदा ते बंदा उंज ही कमज़ोर हो जांदा बोतलां लवाणियां पैंदियां। ਉਹ ਮੈਂ ਜਿਹੜੇ ਵੇਲੇ ਜਾ ਕੇ ਕਲੀਨਿਕ ਅੱਗੇ ਖਲੋਤਾ ਨਾ ਅੱਡੇ ਦੇ ਵਿੱਚ ਤੇ ਉਧਰੋਂ ਇੱਕ ਨਾ ਗੱਡੀ ਦੇ ਵਿੱਚੋਂ 5-6 ਜੀ ਉਤਰ ਆਏ। ਇਹ ਗੱਡੀ ਦੂਜੀ ਸੀ, ਇਹ ਜਿਹਨੂੰ ਏਪੀ ਵੀ ਆਂਦੇ ਨੇ ਨਾ, ਡੱਬਾ ਟੈਬ। ਇਹਦੇ ਵਿੱਚੋਂ ਕੋਈ 2 ਬੀਬੀਆਂ ਤੇ ਕੋਈ 2-3 ਮੁੰਡੇ ਤੇ ਇੱਕ ਬਾਬਾ, ਉਹ 5-6 ਜੀ ਲੈ ਆਏ। ਉਹ ਉਤਰਦਿਆਂ ਸਾਰ ਮੈਨੂੰ ਜੱਫੇ ਮਾਰਨ ਲੱਗ ਪਏ। ਘੁੰਮਣ ਸਾਹਿਬ ਵਾਹ ਵਾਹ ਕੀ ਬਾਤ। ਏਅਰਪੋਰਟ ਤੇ ਪਹੁੰਚਾਉਂਦੇ ਸਨ, ਜਿੱਥੇ ਕਰਕੇ ਸਾਡੀ ਰਿਹਾਇਸ਼ ਹੈ ਨਾ, ਇਥੋਂ 10 ਕਿਲੋਮੀਟਰ ਨਾਲ ਹੀ ਅੱਗੇ ਏਅਰਪੋਰਟ ਹੈ। ਤੇ ਉਹ ਏਅਰਪੋਰਟ ਤੇ ਕਿਸੇ ਜੀ ਨੂੰ ਛੱਡਣ ਪੇ ਜਾਂਦੇ ਸਨ ਤੇ ਉਹ ਮੈਨੂੰ ਜੱਫੇ ਮਾਰਨ ਲੱਗ ਪਏ ਕਿ ਉਹ ਵਾਹ 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 ਬਿਸਮਿਲ੍ਲਾ ਕੀ ਬਾਤ ਹੈ, ਅਸੀਂ ਤੇ ਤੁਹਾਨੂੰ ਬੜਾ ਸੁਣਨੇ ਆ। ਹੁਣ ਮੈਂ ਆਪਣੇ ਆਪ ਨੂੰ ਨਾ ਪੇਚਸ ਲੱਗੇ ਹਨ ਤੇ ਉਹ ਘੁੱਟ ਵੱਟ ਕੇ ਨਾ ਤੇ ਬੜਾ ਔਖਾ ਖਲੋਤਾ ਸਾਂ ਤੇ ਮੈਂ ਕਿਹਾ ਜੀ ਠੀਕ ਮਿਹਰਬਾਨੀ ਮਿਹਰਬਾਨੀ। ਉਹ ਆਖਣੇ ਇੱਕ ਸੈਲਫੀ, ਮੈਂ ਜੀ ਮਿਹਰਬਾਨੀ ਮਿਹਰਬਾਨੀ। ਉਤੋਂ ਮੇਰਾ ਮੂੰਹ ਇੰਜ ਵਾਸਾ ਜਿਹਾ ਹੋਇਆ ਤੇ ਹੁਣ ਤੁਹਾਨੂੰ ਆ ਸਕੇ ਮੈਂ ਗੱਲ ਸੁਣਾਨਾ। ਉਸ ਵੇਲੇ ਮੈਂ ਉਹਨਾਂ ਕੋਲ ਜਾਨ ਛਡਾਵਾਂ ਤੇ ਰਵੱਈਆ ਵੀ ਮੇਰਾ ਮਜਬੂਰ ਸਾਂ ਨਾ, ਉਹ ਰਵੱਈਆ ਵੀ ਮੇਰਾ ਕੋਈ ਏਡਾ ਠੀਕ ਨਾ ਰਿਹਾ। ਕੋਈ ਹੈ ਬਿਮਾਰ, ਕੋਈ ਬੁਖਾਰ ਚੜ ਗਿਆ ਸੀ ਨਾਲ, ਤੇ ਮੈਂ ਉਹਨਾਂ ਨੂੰ ਆਖਿਆ ਠੀਕ ਹੈ ਮਿਹਰਬਾਨੀ। ਉਹ ਆਖਣ ਲੱਗ ਜੀ ਅਸੀਂ ਤੁਹਾਨੂੰ ਬੜਾ ਸੁਣਦੇ, ਕਿਤੇ ਸਾਨੂੰ ਮਤਲਬ ਖਿਦਮਤ ਦਾ ਮੌਕਾ ਦਿਓ ਨਾ, ਸਾਡੇ ਕੋਲ ਆਵੋ। ਮੈਂ ਯਾਰ ਠੀਕ ਹੈ ਮਿਹਰਬਾਨੀ, ਹੋ ਗਿਆ ਠੀਕ ਹੈ ਜੀ ਮਿਹਰਬਾਨੀ। ਉਹ ਮੈਂ ਉਹਨਾਂ ਨੂੰ ਇੰਝ ਹੀ ਜਿਵੇਂ ਨਹੀਂ ਨਾ ਕਰਨਾ ਚਾਹੀਦਾ, ਮਜਬੂਰ ਸਾਂ, ਉਂਝ ਦਾ ਰਵੱਈਆ ਅਖਤਿਆਰ ਕੀਤਾ ਤੇ ਉਹਨਾਂ ਨੂੰ ਮੈਂ ਘੱਲ ਛੜਿਆ। ਆਪੇ ਮੈਂ ਫਟਾਫਟ ਕਲੀਨਿਕ 'ਚ ਗਿਆ, ਉੱਥੋਂ ਦਵਾਈ ਲਈ। ਦਵਾਈ ਲੈ ਕੇ ਮੈਂ ਪਿੱਛਾ ਘਰ ਆ ਗਿਆ। ਉਹਨੇ ਮੈਨੂੰ ਵੀ ਇੰਜ ਮਹਿਸੂਸ ਹੋਇਆ, ਮੈਂ ਯਾਰ ਜੇ ਸਾਡੇ ਨਾਲ ਕੋਈ ਇੰਜ ਦਾ ਰਵੱਈਆ ਅਖਤਿਆਰ ਕਰੇ ਤੇ ਸਾਨੂੰ ਵੀ ਕਿੱਡਾ ਮਾੜਾ ਲੱਗੇਦਾ। ਚਲੋ ਖੈਰ, ਮੈਂ ਜਦੋਂ ਘਰ ਆਇਆ ਨਾ ਤੇ ਸ਼ਾਮ ਦੇ ਟਾਈਮ ਮੈਨੂੰ ਮੈਸੇਜ ਆਏ। ਉਹ ਮੈਂ ਵੀਡੀਓ ਇੱਕ ਅਪਲੋਡ ਹੋਰ ਪਹਿਲੀਆਂ ਪਈਆਂ ਸਨ, ਬਿਮਾਰ ਸਨ ਨਵੀਂ ਤੇ ਬਣਾ ਨਾ ਸਕਿਆ, ਤੇ ਉਹ ਪਹਿਲੀਆਂ ਵੀਡੀਓ ਦੇ ਵਿੱਚੋਂ ਮੈਂ ਕੋਈ ਅਪਲੋਡ ਕੀਤੀ ਨਾ ਤੇ ਥੱਲੇ ਕਮੈਂਟ ਵੀ ਆਏ ਤੇ ਮੈਨੂੰ WhatsApp ਦੇ ਉੱਤੇ ਮੈਸੇਜ ਵੀ ਆਏ। ਉਹਨਾਂ ਆਖਿਆ ਅਸੀਂ ਤੇ ਤੈਨੂੰ ਸਮਝਦੇ ਹਾਂ ਤੂੰ ਬੜਾ ਚੰਗਾ ਬੰਦਾ ਹੈ, ਤੂੰ ਤੇ ਬੜਾ ਆਕੜਿਆ ਤੇ ਬੜਿਆ ਮਗਰੂਰਿਆ ਬੰਦਾ ਹੈ, ਹਾਥੀ ਕੇ ਦਾंत ਖਾਣੇ ਕੇ ਔਰ ਦਿਖਾਣੇ ਕੇ ਔਰ। ਤੁਸੀਂ ਲੋਕ ਜੋ ਸੋਸ਼ਲ ਮੀਡੀਆ ਤੇ ਹੁੰਦੇ ਹੋ ਉਹ ਨਹੀਂ ਤੁਸੀਂ ਹੈ, ਤੁਸੀਂ ਬੜੇ ਮਗਰੂਰੇ ਹੋ, ਬੜੇ ਆਕੜੇ ਲੋਕ ਹੁੰਦੇ ਹੋ। ਅੱਜ ਤੋਂ ਲੈ ਕੇ ਤੈਨੂੰ ਅਨਫਾਲੋ ਹੋ ਰਹੇ ਹੋ। ਕੀ ਗੱਲਾਂ ਕਮੈਂਟ ਦੇ ਵਿੱਚ ਵੀ ਤੇ ਮੈਸੇਜ ਦੇ WhatsApp ਦੇ ਉੱਤੇ ਵੀ। ਉਹ ਨੰਬਰ ਮੇਰਾ WhatsApp ਦਾ ਤੁਹਾਨੂੰ ਪਤਾ ਹੈ, ਪੇਜ ਉੱਤੇ ਚੜੇ ਹੈ, ਬਲਕਿ ਕਈਆਂ ਵੀਡੀਓ ਦੇ ਉੱਤੇ ਵੀ ਮੇਰਾ ਨੰਬਰ ਮੈਂਸ਼ਨ ਹੁੰਦਾ। ਇਹ ਮੇਰਾ ਨੰਬਰ WhatsApp ਦਾ ਵੀ, ਇਹ ਨੰਬਰ ਕਾਲ ਦਾ ਵੀ। ਉਹ ਨਾ ਜਨਾਬੇ ਵਾਲੀ ਜੋ ਕੁਝ ਉਹਨਾਂ ਕੋਲੋਂ ਹੋ ਸਕਿਆ ਨਾ, ਦੂੰ ਤਰੋਂ ਉਹਨਾਂ ਦੇ ਵਿੱਚੋਂ ਜੀਆਂ ਨੇ ਨਾ ਮੈਨੂੰ ਮਤਲਬ ਉਹ ਬੜੇ ਅੱਛੇ ਅਲਕਾਬਾਤ ਦੇ ਨਾਲ ਨਵਾਜ਼ਿਆ ਕਿ ਤੂੰ ਤੇ ਐਸੇ ਤਰ੍ਹਾਂ ਤੇਰੀ ਆਕੜ ਅੱਲਾਹ ਤਰੋੜੇਗਾ, ਮਾਨ ਨਹੀਂ ਕਰਨਾ ਚਾਹੀਦਾ, ਗੁਰੂਰ ਕਾ ਸਰ ਨੀਚਾ ਹੋਤਾ ਹੈ। ਚਲੋ ਖੈਰ, ਉਹ ਮੈਂ ਉਹਨਾਂ ਦੇ ਕਮੈਂਟ ਵੇਖੇ, WhatsApp ਤੇ ਮੈਂ ਰਿਪਲਾਈ ਕੀਤਾ। ਮੈਂ ਕਿਹਾ ਭਾਈ ਦਰਅਸਲ ਗੱਲ ਇਹ ਵੇ ਕਿ ਤੁਸੀਂ ਅਸਲ ਮਜਬੂਰੀ ਮੇਰੀ ਨੂੰ ਜਾਣਦੇ ਨਹੀਂ ਕਿ ਪਿੱਛੇ ਵਜ੍ਹਾ ਕੀ ਸੀ, ਪਿੱਛੇ ਦੇ ਰਾਜ਼ ਕੀ ਸੀ ਕਿ ਮੈਂ ਤੁਹਾਡੇ ਨਾਲ ਇੰਜ ਦਾ ਰਵੱਈਆ ਕਿਉਂ ਇਖਤਿਆਰ ਕੀਤਾ। ਉਹ ਵੀਡੀਓ ਬਣਾਉਣ ਦਾ ਅੱਜ ਮੇਰਾ ਮਕਸਦ ਇਹ ਵੇ ਕਿ ਕਦੀ ਸਮ ਟਾਈਮ ਕੁਝ ਮਜਬੂਰੀਆਂ ਐਸੀਆਂ ਹੁੰਦੀਆਂ ਨੇ ਕਿ ਬੰਦਾ ਅਗਲੇ ਨੂੰ ਦੱਸ ਵੀ ਨਹੀਂ ਸਕਦਾ ਕਿ ਇਸ ਟਾਈਮ ਮੈਂ ਕਿੱਥੇ ਫਸੇ ਹਾਂ, ਮੈਂ ਇਸ ਟਾਈਮ ਕਿੰਨਾ ਕਰ ਮਜਬੂਰ ਹਾਂ, ਜਾਂ ਕਿਹੜੇ ਪ੍ਰੋਸੈਸ ਦੇ ਵਿੱਚੋਂ, ਕਿਹੜੀ ਮੁਸ਼ਕਲ ਦੇ ਵਿੱਚੋਂ ਮੈਂ ਗੁਜ਼ਰ ਰਿਹਾ। ਇੱਕ ਬੜੇ ਵੱਡੇ ਸਟੇਜ ਦੇ ਅਦਾਕਾਰ ਫਨਕਾਰ ਅਮਾਨੁੱਲਾ ਹੋ ਗੁਜ਼ਰੇ ਨੇ। ਅਮਾਨੁੱਲਾ ਨੂੰ ਇੰਟਰਵਿਊ ਦੇ ਵਿੱਚ ਕਿਸੇ ਨੇ ਸਵਾਲ ਕੀਤਾ ਕਿ ਕਿਆ ਜਿਵੇਂ ਤੁਸੀਂ ਵਿੱਚ ਵੀਡੀਓ ਦੇ ਯਾਨੀ ਕਿ ਸਟੇਜ ਦੇ ਉੱਤੇ ਹੱਸਦੇ ਮੁਸਕਰਾਉਂਦੇ ਨਜ਼ਰ ਆਉਂਦੇ ਹੋ, ਹਕੀਕਤ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਹੀ ਹਰ ਵੇਲੇ ਹੈਪੀ ਹੁੰਦੇ ਹੋ? ਤੇ ਅਮਾਨੁੱਲਾ ਪਤਾ ਕੀ ਆਖਿਆ ਸੀ? ਅਮਾਨੁੱਲਾ ਸਾਹਿਬ ਨੇ ਫਰਮਾਇਆ ਸੀ ਕਿ ਜਦੋਂ ਅਸੀਂ ਸਟੇਜ ਦੇ ਉੱਤੇ ਜਾਂਦੇ ਹਾਂ ਨਾ, ਲੋਕਾਂ ਨੂੰ ਹਸਾਉਣ ਵਾਸਤੇ ਜਾਂਦੇ ਹਾਂ, ਲੇਕਿਨ ਕਦੀ ਸਟੇਜ ਉੱਤੇ ਜਾਣ ਤੋਂ ਪਹਿਲਾਂ ਰੋ ਕੇ ਜਾਈਦਾ। ਤੇ ਕਈ ਵਾਰੀ ਇੰਜ ਹੁੰਦਾ ਕਿ ਪਰਦੇ ਡਿੱਗਦੇ ਨੇ, ਲੋਕ ਤਾੜੀਆਂ ਮਾਰਦੇ ਦਾਦ ਦਿੰਦੇ ਹੁੰਦੇ ਨੇ, ਜਿਉਂ ਹੀ ਪਰਦੇ ਡਿੱਗਦੇ ਨੇ ਤੇ ਅਸੀਂ ਸਟੇਜ ਤੋਂ ਉਤਰਨੇ ਆ ਤੇ ਅੱਖਾਂ ਪੂੰਝਣ ਲੱਗ ਪੈਂਦੇ ਆ ਕਿ ਲੋਕਾਂ ਨੂੰ ਕੀ ਪਤਾ ਕਿ ਅਸੀਂ ਕਿਹੜੇ ਪ੍ਰੋਸੈਸ ਦੇ ਵਿੱਚੋਂ ਗੁਜ਼ਰਨੇ ਆ। ਮਤਲਬ ਗੱਲ ਕਹਿਣ ਦਾ ਮਕਸਦ ਇਹ ਵੇ ਕਿ ਜੋ ਕੋਈ ਬੰਦਾ ਫੇਸ ਕਰ ਰਿਹਾ ਹੁੰਦਾ ਨਾ, ਉਹਨੂੰ ਹੀ ਪਤਾ ਹੁੰਦਾ। ਸਾਰੀ ਦੁਨੀਆ ਨੂੰ ਉਹ ਦੱਸ ਨਹੀਂ ਸਕਦਾ ਕਿ ਮੈਂ ਇਸ ਟਾਈਮ ਕਿਹੜੇ ਕ੍ਰਾਈਸਿਸ ਦੇ ਵਿੱਚੋਂ, ਕਿਹੜੇ ਪ੍ਰੋਸੈਸ ਦੇ ਵਿੱਚੋਂ, ਕਿਹਦੇ ਵਿੱਚੋਂ ਮੈਂ ਮੁਸ਼ਕਲਾਤ ਦੇ ਵਿੱਚੋਂ ਗੁਜ਼ਰ ਰਿਹਾ ਵਾਂ। ਸੋ ਪਲੀਜ਼ ਕਾਈਂਡਲੀ ਦਰਖਾਸਤ ਇਹ ਵੇ ਕਿ ਸਮਝਿਆ ਕਰੋ
ਕਿ ਜੇ ਕਦੀ ਕਦੀ ਕੋਈ ਐਸੀ ਬਾਤ, ਕੋਈ ਐਸਾ ਲਹਿਜਾ, ਕੋਈ ਐਸਾ ਰਵੱਈਆ ਹੋਵੇ, ਸ਼ਾਇਦ ਉਹਦੇ ਪਿੱਛੇ ਕੀ ਰਾਜ਼ ਹੁੰਦਾ। ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ। ਜੇ ਗੱਲ ਸਮਝ ਆ ਗਈ ਹੋਵੇ ਤੇ ਸਮਝ ਜਾਇਓ ਜੇ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾਹ ਸੋਹਣੇ ਦੇ ਵਾਲੇ। ਅਸਲਾਮ ਅਲੈਕੁਮ ਰਹਿਮਤੁਲਾਹਿ ਵਬਰਕਾਤ।